व्यूअर्स ब्रेक तो बाद ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਹੁਣ ਅਸੀਂ ਸਾਡੀ ਨੈਕਸਟ ਈਮੇਲ ਵੱਲ ਚੱਲਦੇ ਹਾਂ। ਇਹ ਈਮੇਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਵੀਰ ਸੁਖਜਿੰਦਰ ਸਿੰਘ ਖਾਲਸਤਾਨੀ ਜੀ ਦੀ ਹੈ। ਉਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਜਦੋਂ ਮੈਂ ਆਪ ਜੀ ਦੇ ਨਾਲ ਸਾਬਤ ਸੂਰਤ ਸਿੱਖ ਨੌਜਵਾਨ ਅਮਰਵੀਰ ਸਿੰਘ ਨੂੰ ਦੇਖਿਆ ਹੈ ਤਾਂ ਮਨ ਬਹੁਤ ਖੁਸ਼ ਹੋਇਆ ਹੈ ਅਤੇ ਕੁਝ ਪਲਾਂ ਲਈ ਮੈਂ ਭਵਿੱਖ ਦੇ ਖਾਲਿਸਤਾਨ ਦੇ ਸਾਫ਼ ਸੁਥਰੇ ਸੱਭਿਆਚਾਰ ਵਾਤਾਵਰਣ ਤੇ ਰਹਿਣ ਸਹਿਣ ਦੀ ਕਲਪਨਾ ਵੀ ਕੀਤੀ। ਅੱਜ ਦੀ ਇਸ ਈਮੇਲ ਰਾਹੀਂ ਮੈਂ ਇੱਕ ਛੋਟਾ ਜਿਹਾ ਸੁਨੇਹਾ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ ਜੀ। ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਰਪ ਦੇ ਦੌਰੇ ਤੇ ਹਨ। ਵਿਦੇਸ਼ਾਂ ਵਿੱਚ ਵਸਦੇ ਪੰਥਕ ਆਗੂ ਤੇ ਖਾਲਿਸਤਾਨ ਦੀ ਕਾਇਮੀ ਲਈ ਸੰਘਰਸ਼ ਕਰਨ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਦੇ ਮਨ ਵਿੱਚ ਕਿਸੇ ਕਿਸਮ ਦੀ ਕੋਈ ਵੀ ਸ਼ੰਕਾ ਵਿਰੋਧੀਆਂ ਵੱਲੋਂ ਪੈਦਾ ਕਰ ਦਿੱਤੀ ਗਈ ਹੋਵੇ, ਉਹ ਦੂਰ ਕਰ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੰਬੀ ਜੱਦੋ-ਜਹਿਦ ਨੇ ਪੰਜਾਬ ਦੇ ਅਣਖੀਲੇ ਪੰਜਾਬੀਆਂ ਨੂੰ ਪੰਥ ਵਿੱਚ ਬੈਠੇ ਗੱਦਾਰਾਂ ਤੋਂ ਸੁਚੇਤ ਕਰ ਦਿੱਤਾ ਹੈ ਅਤੇ ਹੁਣ ਉਹ ਜਾਗਰੂਕ ਹੋ ਰਹੇ ਹਨ। ਇਸ ਲਈ ਵਿਦੇਸ਼ਾਂ ਵਿੱਚ ਵਸਦੇ ਪੰਥਕ ਦਰਦ ਰੱਖਣ ਵਾਲੇ ਵੀਰ ਭੈਣ ਵੀ ਹਰ ਤਰ੍ਹਾਂ ਦੇ ਸ਼ੰਕੇ ਤੋਂ ਦੂਰ ਹੋ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਪੰਥਕ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇਣ। ਸਿੱਖਾਂ ਦੇ ਸਾਰੇ ਮਸਲਿਆਂ ਦਾ ਕੇਵਲ ਇੱਕੋ ਇੱਕ ਹੱਲ ਹੈ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਸੁਖਜਿੰਦਰ ਸਿੰਘ ਖਾਲਿਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਲਿਖਿਆ ਜੀ। ਉਹ ਹਮੇਸ਼ਾ ਚੜ੍ਹਦੀ ਕਲਾ ਵਾਲਾ ਵਿਚਾਰ ਰੱਖਦੇ ਨੇ। ਉਹਨਾਂ ਨੂੰ ਤੁਸੀਂ ਬਹੁਤ ਪਸੰਦ ਆਏ। ਇੱਕ ਸਾਬਤ ਸੂਰਤ ਨੌਜਵਾਨ, ਔਰ ਉਹਦੇ 'ਚੋਂ ਉਹਨਾਂ ਨੇ ਭਵਿੱਖ ਦੇ ਸਾਫ਼ ਸੁਥਰੇ ਸੱਭਿਆਚਾਰ ਦੀ ਗੱਲ ਕੀਤੀ ਹੈ। ਭਵਿੱਖ ਦੇ ਖਾਲਿਸਤਾਨ ਦਾ ਜਿਹੜਾ ਇੱਕ ਸਾਡਾ ਕਿਹੋ ਜਿਹਾ ਆਲਾ ਦੁਆਲਾ ਹੋਏਗਾ ਉਹ ਉਹਨਾਂ ਨੂੰ ਚੰਗਾ ਲੱਗਾ। ਬਾਕੀ ਉਹਨਾਂ ਨੇ ਮਾਨ ਸਾਹਿਬ ਦੇ ਯੂਰਪ ਦੌਰੇ ਬਾਰੇ ਦੱਸਿਆ, ਜਿਹੜਾ ਆਲਰੇਡੀ ਮੀਡੀਆ ਦੇ ਵਿੱਚ ਵੀ ਆਇਆ। ਹਾਂਜੀ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਆਸ ਕਰਾਂਗੇ ਕਿ ਉਹ ਸਾਨੂੰ ਜਿਵੇਂ ਕ੍ਰੀਏਟਿਵ ਕੁਛ ਨਾ ਕੁਛ ਉੱਥੋਂ ਦੇ ਹਾਲਾਤ ਬਾਰੇ ਵੀ ਅੱਗੇ ਲਿਖਦੇ ਰਹਿੰਦੇ ਸੀ, ਸੋ ਸਾਨੂੰ ਥੋੜ੍ਹਾ ਬਹੁਤ ਗਰਾਊਂਡ ਰਿਐਲਿਟੀਜ਼ ਤੋਂ ਵੀ ਜਾਣੂ ਕਰਵਾਉਣ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਅਸੀਂ ਸਾਡੀ ਨੈਕਸਟ ਈਮੇਲ ਵੱਲ ਚੱਲਦੇ ਹਾਂ। ਇਹ ਈਮੇਲ ਆਸਟ੍ਰੇਲੀਆ ਤੋਂ ਇੱਕ ਗੁਰਸਿੱਖ ਵੀਰ ਜੀ ਦੀ ਹੈ। ਉਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀਰ ਭੈਣ ਇਹ ਕਹਿੰਦੇ ਹਨ ਕਿ ਸਿੱਖ ਘੱਟ ਗਿਣਤੀ ਹਨ ਤੇ ਖਾਲਿਸਤਾਨ ਵਿੱਚ ਵੀ ਸਿੱਖ ਘੱਟ ਗਿਣਤੀ ਹੀ ਹੋਣਗੇ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਵਿੱਚ 1000 ਸਾਲ ਦੇ ਇਤਿਹਾਸ ਤੋਂ ਸਿਰਫ ਪਿਛਲੇ 67 ਸਾਲਾਂ ਵਿੱਚ ਹੀ ਇਹੋ ਜਿਹੇ ਹਨ ਜਦੋਂ ਬਹੁਗਿਣਤੀ ਕੌਮ ਦਾ ਰਾਜ ਹੈ। ਬਾਕੀ ਉੱਥੇ ਹਮੇਸ਼ਾ ਘੱਟ ਗਿਣਤੀ ਨੇ ਹੀ ਰਾਜ ਕੀਤਾ ਹੈ। ਪਿਛਲੇ 67 ਸਾਲਾਂ ਵਿੱਚ ਜਿਵੇਂ ਦਾ ਰਾਜ ਹਿੰਦੂ ਬਹੁਗਿਣਤੀ ਕੌਮ ਨੇ ਕੀਤਾ ਹੈ, ਉਹ ਮੁਹੰਮਦ ਬਿਨ ਤੁਗਲਕ ਨਾਲੋਂ ਵੀ ਗੁਜ਼ਰਿਆ ਹੈ। ਦੁਨੀਆ ਵਿੱਚ ਜ਼ਿਆਦਾ ਗਿਣਤੀ ਮੂਰਖ ਲੋਕਾਂ ਦੀ ਹੈ ਤੇ ਬਹੁਤ ਥੋੜ੍ਹੀ ਗਿਣਤੀ ਵਿੱਚ ਸਿਆਣੇ ਲੋਕ ਹਨ ਅਤੇ ਮੂਰਖਾਂ ਦੀ ਭੀੜ ਨਾਲੋਂ ਮੁੱਠੀ ਭਰ ਸਿਆਣੇ ਕਿਤੇ ਜ਼ਿਆਦਾ ਹੁੰਦੇ ਹਨ। ਰਾਜ ਕਰਨ ਲਈ ਇਹੀ ਗੱਲ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਸਿਰ ਕਿੰਨੇ ਹਨ, ਬਲਕਿ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਦਿਮਾਗ ਕਿੰਨੇ ਹਨ ਤੇ ਉਸ ਤੋਂ ਵੀ ਜ਼ਰੂਰੀ ਹੈ ਏਕਤਾ ਕਿੰਨੀ ਹੈ। ਘਰੇ ਮੰਜੇ ਤੇ ਲੰਬੇ ਪੈ ਕੇ ਘੱਟ ਗਿਣਤੀ ਦਾ ਹਊਆ ਖੜਾ ਕਰਕੇ ਡਰਨ ਨਾਲੋਂ ਇਕੱਠੇ ਹੋਣ ਬਾਰੇ ਸੋਚਣਾ ਚਾਹੀਦਾ ਹੈ। ਡੈਮੋਕ੍ਰੇਸੀ ਕੋਈ ਇੱਕੋ ਇੱਕ ਤਰੀਕਾ ਨਹੀਂ ਹੈ ਰਾਜ ਚਲਾਉਣ ਦਾ, ਤੇ ਸਿਰਾਂ ਦੀ ਗਿਣਤੀ ਵੀ ਸਿਰਫ ਡੈਮੋਕ੍ਰੇਸੀ ਵਿੱਚ ਹੀ ਇੰਪੋਰਟੈਂਟ ਨਹੀਂ ਹੁੰਦੀ। ਭਾਰਤ ਦੇ ਮੌਜੂਦਾ ਲੋਕਤੰਤਰੀ ਢਾਂਚੇ ਨੇ ਬਹੁਤ ਚਿਰ ਨਹੀਂ ਕੱਢਣਾ ਤੇ ਨਾ ਹੀ ਉੱਥੋਂ ਦੀ ਸਰਕਾਰ ਸਦੀਵੀ ਹੈ। ਕਿਸੇ ਵੀਰ ਭੈਣ ਨੂੰ ਸ਼ੱਕ ਹੋਵੇ ਤੇ ਮੈਂ ਅਸਟਾਮ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ, ਤੇ ਜੇ ਗੱਲ ਝੂਠ ਨਿਕਲੇ ਤੇ ਸਿੱਖ 100 ਮਾਰ ਕੇ ਇੱਕ ਗਿਣ ਲੈਣ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਬੀਤੇ ਸਮੇਂ ਨੂੰ ਮੈਂ ਹਮੇਸ਼ਾ ਦਿਲ ਵਿੱਚ ਰੱਖਣਾ ਚਾਹੁੰਦਾ ਹਾਂ ਤੇ ਆਉਣ ਵਾਲੇ ਨੂੰ ਦਿਮਾਗ ਵਿੱਚ ਰੱਖ ਕੇ ਅੱਗੇ ਵਧਣ ਲਈ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਵੀਰ ਜੀ ਦਾ ਧੰਨਵਾਦ। ਸਾਨੂੰ ਆਸਟ੍ਰੇਲੀਆ ਤੋਂ ਕਾਫੀ ਲਿਖਤਾਂ ਮਿਲਦੀਆਂ ਨੇ ਜੀ ਡਾਕਟਰ ਸਾਹਿਬ, ਔਰ ਇਹਦੇ ਲਈ ਕੌਮੀ ਆਵਾਜ਼ ਰੇਡੀਓ ਦੇ ਅਸੀਂ ਸ਼ੁਕਰਗੁਜ਼ਾਰ ਹਾਂ, ਜਿਹੜੇ ਕਿ ਇਸ ਪ੍ਰੋਗਰਾਮ ਨੂੰ ਆਪਣੀਆਂ ਵੇਵਸ ਦੇ ਉੱਤੇ ਵੀ ਚਲਾਉਂਦੇ ਨੇ ਜੀ। ਇਸ ਕਰਕੇ ਬਹੁਤ ਸਾਰੇ ਸਟੂਡੈਂਟ ਜਿਹੜੇ ਕਿ ਇਸ ਵੇਲੇ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪੰਜਾਬ ਤੋਂ ਸਟੂਡੈਂਟ ਪੜ੍ਹਨ ਲਈ ਆਏ ਹੋਏ ਨੇ, ਔਰ ਬਹੁਤ ਸਾਰੇ ਇਹਨਾਂ 'ਚੋਂ ਯੂਨੀਵਰਸਿਟੀ ਸਟੂਡੈਂਟਸ ਨੇ, ਜਿਹੜਾ ਸਾਨੂੰ ਹੋਰ ਵੀ ਚੰਗਾ ਲੱਗਦਾ ਹੈ ਕਿਉਂਕਿ ਇਹੀ ਤਬਕਾ ਅਲਟੀਮੇਟਲੀ ਰੈਵੋਲੂਸ਼ਨਸ ਜਾਂ ਤਬਦੀਲੀ ਯੰਗਰ ਜਨਰੇਸ਼ਨ ਦੇ ਆਉਂਦੀ ਹੈ ਜੀ।
ਔਰ ਜਿਸ ਤਰੀਕੇ ਨਾਲ ਇਹ ਆਜ਼ਾਦਾਨਾ ਸੋਚ ਵਾਲੇ ਸਾਡੇ ਨੌਜਵਾਨ ਨੇ ਔਰ ਉਹਨਾਂ ਨੂੰ ਆਪਣੀਆਂ ਇਮੋਸ਼ਨਸ ਜਾਂ ਆਪਣੀਆਂ ਭਾਵਾਂ ਨੂੰ ਪ੍ਰਗਟਾ ਕਰਨ ਦੇ ਲਈ ਜਿਹੜੀ ਹੈ ਕੋਈ ਲੈਂਗੁਏਜ ਪ੍ਰੋਬਲਮ ਵੀ ਨਹੀਂ ਹੈ। ਸਾਰੇ ਹੀ ਬਹੁਤ ਸੋਹਣੀ ਅੰਗਰੇਜ਼ੀ ਲਿਖਦੇ ਨੇ ਔਰ ਪੂਰਾ ਜਿਹੜੀਆਂ ਲੇਟੈਸਟ ਟੈਕਨੋਲੋਜੀ ਹੈ ਉਹਦੇ ਨਾਲ ਵੀ ਉਹ ਵੈਲ ਵਰਸਡ ਨੇ ਜੀ। ਜਿਹੜਾ ਨੁਕਤਾ ਇਹਨਾਂ ਵੀਰ ਜੀ ਨੇ ਉਠਾਇਆ, ਕਿਉਂਕਿ ਪਿਛਲੀਆਂ ਈਮੇਲਸ ਦੇ ਵਿੱਚ ਵੀ ਕੁਛ ਇਸ ਕਿਸਮ ਦਾ ਆਉਂਦਾ ਔਰ ਅਕਸਰ ਆਪਸੀ ਵਿਚਾਰ ਚਰਚਾ 'ਚ ਵੀ ਇਹ ਗੱਲ ਹੁੰਦੀ ਹੈ ਕਿ ਸਿੱਖ ਘੱਟ ਗਿਣਤੀ 'ਚ ਨੇ ਭਾਰਤ ਦੇ ਨਕਸ਼ੇ 'ਚ 1.5%। ਈਵਨ ਪੰਜਾਬ ਦੇ ਹਵਾਲੇ ਨਾਲ ਵੀ ਇਹ ਕਿਹਾ ਜਾਏਗਾ ਕਿ ਵੀ ਅਸੀਂ ਤਾਂ ਬਹੁਤ ਇੰਨੇ % ਹਿੰਦੂ ਨੇ। ਔਰ ਐਤਕੀ ਪਹਿਲੀ ਵਾਰ ਦੇਖੋ ਜਦੋਂ ਅਸੀਂ ਇਹਨਾਂ ਦੀ ਬੀਜੇਪੀ ਔਰ ਕਾਂਗਰਸ ਨੂੰ ਹਿੰਦੂਤਵਾਦੀਆਂ ਏ ਤੇ ਬੀ ਟੀਮਾਂ ਕਹਿੰਦੇ ਆ ਤੇ ਗੱਲ ਗਲਤ ਨਹੀਂ ਹੈ ਜੀ। ਪਿਛਲੇ ਦਿਨਾਂ 'ਚ ਇੱਕ ਕਾਂਗਰਸ ਦੇ ਉੱਘੇ ਲੀਡਰ ਨੇ ਇਹ ਬਿਆਨ ਦਿੱਤਾ ਸੀ ਕਿ ਜੀ ਘੱਟੋ ਘੱਟ 5 ਸੀਟਾਂ ਹਿੰਦੂਆਂ ਨੂੰ ਪੰਜਾਬ ਦੇ ਵਿੱਚ MP ਦੀਆਂ ਟਿਕਟਾਂ ਦੇ ਲਈ ਦੇਣੀਆਂ ਚਾਹੀਦੀਆਂ, ਕਿਉਂਕਿ ਅਸੀਂ ਇੰਨੇ % ਆ 45% ਕਿ ਪਤਾ ਨਹੀਂ ਕਿੰਨੇ % ਦੱਸ ਰਿਹਾ ਸੀ। ਸੋ ਯਾਨੀ ਜਿਹੜੀ ਜਮਾਤ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਹੈ ਔਰ ਜਿੱਥੋਂ ਦਾ ਚੀਫ ਇਲੈਕਸ਼ਨ ਕਮਿਸ਼ਨਰ ਇਸ ਗੱਲ ਦੇ ਉੱਤੇ ਤਲਬ ਕਰ ਲੈਂਦਾ ਹੈ ਕਿ ਜੀ ਤੁਸੀਂ ਧਰਮ ਦੇ ਨਾਂ ਤੇ ਵੋਟ ਨਾ ਮੰਗੋ, ਤੁਸੀਂ ਫਲਾਣੇ ਨਾ ਕਰੋ, ਹੁਣ ਕਿਹੜਾ ਉੱਥੇ ਇਸ ਕਿਸਮ ਦਾ ਰੀਅਲ ਲੋਕ ਬਿਲੀਵ ਕਰਦੇ ਨੇ ਕਿ ਜੀ ਉਹ ਬਿਨਾਂ ਧਰਮ ਜਾਂ ਬਿਨਾਂ ਸਾਰੀਆਂ ਵੋਟਾਂ ਕਿਸ ਤਰੀਕੇ ਨਾਲ ਮਿਲਦੀਆਂ ਜਾਂ ਬਣਦੀਆਂ ਨੇ। ਲੇਕਿਨ ਇਸ ਆਰਗੂਮੈਂਟ ਨੂੰ ਇਸਤੇਮਾਲ ਕਰਕੇ ਬਹੁਤ ਵਾਰੀ ਕੁਝ ਲੋਕ ਸਾਨੂੰ ਡਰਾਉਣ ਦਾ ਯਤਨ ਕਰਦੇ ਨੇ ਤੇ ਕੁਝ ਡਰੇ ਹੋਏ ਆਪ ਹੀ ਕਹੀ ਜਾਂਦੇ ਨੇ ਕਿ ਜੀ ਅਸੀਂ ਤਾਂ ਬਿਲਕੁਲ ਆਟੇ ਦੇ ਵਿੱਚ ਲੂਣ ਦੇ ਬਰਾਬਰ ਹੈ ਜੀ, ਅਸੀਂ ਉੱਥੇ ਕੀ ਕਰਾਂਗੇ, ਇੰਨੀ ਵੱਡੀ ਸਟੇਟ ਹੈ ਉਹਦੇ ਨਾਲ ਲੜ ਕੇ ਅਸੀਂ ਕੀ ਕਰਾਂਗੇ, ਕਿੱਦਾਂ ਲੜ ਲਾਂਗੇ, ਅਸੀਂ ਲੜ ਕੇ ਕਦੋਂ ਜਿੱਤਾਂਗੇ ਔਰ ਫਲਾਣਾ ਤੇ ਢਿਮਕਾ। ਹੁਣ ਬਾਕੀ ਛੱਡ ਦਿਓ, ਜੇ ਮੈਂ ਦੁਨੀਆ ਦੇ ਬਾਕੀ ਰੈਵੋਲੂਸ਼ਨਸ ਦੀ ਗੱਲ ਕਰਾਂ ਤਾਂ ਸ਼ਾਇਦ ਸਾਰੀ ਰਾਤ ਲੰਘ ਜਾਏ। ਆਪਣੀ ਗੱਲ ਹੀ ਕਰ ਲਈ ਔਰ ਆਪਣੀ 18ਵੀਂ ਸਦੀ ਦੀ ਕਰ ਲਈ, 150-200 ਸਾਲ ਪਹਿਲਾਂ, ਵੀ 150-200 ਸਾਲ ਕੋਈ ਬਹੁਤਾ ਸਮਾਂ ਨਹੀਂ ਹੁੰਦਾ। ਕਿੰਨੇ ਕੁ ਸਿੱਖ ਸਨ 18ਵੀਂ ਸਦੀ 'ਚ 17ਵੀਂ ਸਦੀ ਦੇ ਅਖੀਰਲੇ ਹਿੱਸੇ 'ਚ ਜਿਨ੍ਹਾਂ ਨੇ ਮੁਗਲ ਸਾਮਰਾਜ ਨੂੰ ਚੈਲੰਜ ਕੀਤਾ ਜੀ? ਕਿੰਨੇ ਕੁ ਸਨ ਜਿਨ੍ਹਾਂ ਨੇ ਉਹ ਅਫਗਾਨ ਧਾੜਵੀ ਜਿਹੜੇ 800 ਸਾਲ ਬੇਰੋਕ ਟੋਕ ਦਰਾ ਖੈਬਰ ਕ੍ਰਾਸ ਕਰਕੇ ਉਹਨਾਂ ਦੇ 2-4 ਹਜ਼ਾਰ ਆਜੜੀ ਜਦੋਂ ਆਉਂਦੇ ਸੀ ਸਾਊਥ ਤੱਕ ਚਲੇ ਜਾਂਦੇ ਸੀ, ਲੁੱਟ ਪੁੱਟ ਕੇ ਵਾਪਸ ਲੈ ਜਾਂਦੇ ਸੀ ਜੀ। ਪੰਜਾਬ ਦੇ ਵਿੱਚ ਵੀ ਇਹ ਅਖਾਣ ਸੀ, ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ। ਉਹ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਉਹ ਮੰਨ ਕੇ ਹੀ ਤੁਰਦੇ ਸੀ ਜੀ ਇਹਨਾਂ ਨੇ ਲੁੱਟਣਾ ਹੀ ਹੈ ਸਾਨੂੰ। ਔਰ ਜੇ ਨਾਦਰ ਆਇਆ ਈਰਾਨ 'ਚੋਂ ਤਾਂ ਨਾਦਰ ਆਇਆ ਸਭ ਦੌੜ ਗਏ। ਹੁਣ ਜਦੋਂ ਇਹ ਵਿਚਾਰਧਾਰਾ ਗੁਰੂ ਨੇ ਉੱਥੇ ਖੜੀ ਕੀਤੀ, ਜਿਨ੍ਹਾਂ ਨੇ ਖਲੋ ਕੇ ਕਿਹਾ ਵੀ ਕੀ ਹੋਇਆ ਜੇ ਨਾਦਰ ਆਇਆ, ਕਾਦਰ ਮੌਜੂਦ ਹੈ, ਰੱਬ ਮੌਜੂਦ ਹੈ, ਅਸੀਂ ਮੁਕਾਬਲਾ ਕਰਾਂਗੇ। ਉਹਨਾਂ ਨੇ ਨਾਦਰ ਸ਼ਾਹ ਨੂੰ ਕਿਵੇਂ ਚੈਲੰਜ ਕੀਤਾ, ਕਿਵੇਂ ਲੁੱਟ ਦਾ ਮਾਲ ਵਾਪਸ ਲਿਆਂਦਾ, ਕਿਵੇਂ ਦੇਸ਼ ਦੀ ਅਜ਼ਮਤ ਜਿਹੜੀ ਹੈ ਲੁੱਟ ਕੇ ਲਿਜਾ ਰਿਹਾ ਸੀ ਉਹਨਾਂ ਨੂੰ ਘਰੀਂ ਪਹੁੰਚਾਇਆ ਜੀ। ਇਹੀ ਗੱਲ ਅਬਦਾਲੀ ਨਾਲ ਹੈ। ਅਬਦਾਲੀ 17 ਵਾਰ ਆਇਆ, ਅਖੀਰ 'ਚ ਉਹਨੇ ਵੀ ਤੋਬਾ ਕਰ ਲਈ, ਉਹਦਾ ਮੁੰਡਾ ਆਇਆ, ਤੈਮੂਰ ਆਇਆ, ਸ਼ਾਹਜਮਾਨ ਆਇਆ, ਪਰ ਅਖੀਰ ਉਹਨਾਂ ਨੇ ਦੇਖ ਲਿਆ ਕਿ ਵੀ ਨਹੀਂ, ਹੁਣ ਇੱਥੇ ਉਹਨਾਂ ਦੀ ਦਾਲ ਨਹੀਂ ਗਲਣੀ। ਸੋ ਜਿਹੜੀ ਤਾਕਤ ਲਾਈ ਕਰਦੀ ਉਹ ਨੰਬਰ ਦੇ ਵਿੱਚ ਲਾਈ ਨਹੀਂ ਕਰਦੀ। ਮੁਗਲਾਂ ਦੀ ਕਿੰਨੀ ਕੁ ਗਿਣਤੀ ਸੀ ਜਾਂ ਜਿਹੜੇ ਰੂਲ ਕਰਦੇ ਰਹੇ ਨੇ, ਇਹੀ ਗੱਲ ਇਹਨਾਂ ਨੇ ਵੀਰ ਨੇ ਵੀ ਕਹੀ ਹੈ ਜੀ। ਹਿੰਦੁਸਤਾਨ ਦੇ 1000 ਸਾਲ ਦੀ ਹਿਸਟਰੀ 'ਚ ਕਿਹਨੇ ਰੂਲ ਕੀਤਾ ਤੇ ਇਹ ਤਾਂ ਜਿੰਨੇ ਕੁ ਸੀ ਵੱਡੇ ਭੇਡਾਂ ਦੀ ਗਿਣਤੀ ਬਹੁਤ ਹੁੰਦੀ ਹੈ। ਔਰ ਸੰਤ ਭਿੰਡਰਾਂ ਵਾਲੇ ਵੀ ਇਹ ਕਹਿੰਦੇ ਸੀ ਵੀ ਸ਼ੇਰ ਤਾਂ ਇੱਕ ਹੀ ਹੁੰਦਾ ਜੰਗਲ ਦੇ ਵਿੱਚ। ਔਰ ਇਹਨਾਂ ਨੇ ਵੀ ਇੱਕ ਸ਼ਲੋਕ ਕੱਢ ਲਿਆ ਸੀ, ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਹੀ ਬਾਦਸ਼ਾਹ ਰੱਬ ਹੈ। ਆਪਣੀਆਂ ਧੀਆਂ ਆਪਣੀਆਂ ਭੈਣਾਂ ਦੇ ਡੋਲੇ ਲੈ ਕੇ ਮੁਗਲਾਂ ਦੇ ਕੋਲ ਪਹੁੰਚ ਜਾਂਦੇ ਸੀ। ਸਾਰਾ ਰਾਜਪੂਤੀ ਇਤਿਹਾਸ ਕੀ ਹੈ, ਅੱਜ ਰਾਜਪੂਤਾਂ ਦੀਆਂ ਮੁੱਛਾਂ ਉੱਪਰ ਨੂੰ ਕਰਕੇ ਕਹੋਗੇ ਜੀ ਹਮ ਬਹੁਤ ਹੈ, ਹਮ ਬੜੇ ਹੈ, ਪਤਾ ਹੀ ਹੈ। ਹੁਣ ਇਹ ਤੁਸੀਂ ਰਾਣਾ ਪ੍ਰਤਾਪ ਨੂੰ ਬਣਾ ਦਿਓ, ਕਿਸੇ ਹੋਰ ਨੂੰ ਹੀਰੋ ਬਣਾ ਦਿਓ। ਰਾਣਾ ਪ੍ਰਤਾਪ ਹੀਰੋ ਸੀ, ਇੱਕ ਅੱਧਾ ਕੋਈ ਨਿਕਲਿਆ, ਬਾਕੀਆਂ ਦਾ ਹਾਲ ਦੇਖ ਲਓ, ਮਾਨ ਸਿੰਘ ਦਾ ਦੇਖ ਲਓ, ਦੂਸਰੇ ਕੌਣ ਸੀ, ਕੀ ਇਹਨਾਂ ਦੀ ਕਰਤੂਤ ਸੀ। ਹੁਣ ਅੱਜ ਕਹੋ ਜੀ ਕਿ ਇਹ ਬੜੇ ਵੱਡੇ ਦੇਸ਼ ਭਗਤ ਬਣ ਗਏ ਨੇ। ਸੋ ਗੱਲ ਜਿਹੜੀ ਹੈ, ਈਵਨ ਜਿਹੜੀ ਤੁਹਾਡੀ ਸਪਿਰਿਟ ਹੈ, ਜਿਹੜੀ ਸਪਿਰਿਟ ਤੁਹਾਡੀ ਕਦੇ ਕਮਜ਼ੋਰ ਨਾ ਹੋਏ, ਡਿਫਾਇੰਸ ਹੋਏ, ਤੇ ਜਦੋਂ ਤੁਸੀਂ ਖਲੋਂਦੇ ਹੋ, ਫਿਰ ਜਦੋਂ ਮੁਲਕ ਟੁੱਟਦੇ ਨੇ ਵੱਡੇ, ਕਿਉਂਕਿ ਛੋਟੇ ਮੁਲਕਾਂ ਦੇ ਵਿੱਚ ਤਬਦੀਲੀ ਹੁੰਦੀ ਹੈ, ਗਵਰਨਮੈਂਟ ਬਦਲ ਜਾਂਦੀ ਹੈ। ਟਿਊਨੀਸੀਆ ਹੋਈ ਚੇਂਜ, ਇਜਿਪਟ ਹੋਈ, ਕੋਈ ਹੋਰ ਹੋਈ। ਵੱਡੇ ਮੁਲਕ ਜਿਹੜੇ ਨੇ ਔਰ ਜਿਹੜੇ ਆਰਟੀਫਿਸ਼ੀਅਲ ਯੂਨੀਅਨ ਹੋਣ, ਜਿਵੇਂ ਸੋਵੀਅਤ ਯੂਨੀਅਨ ਆਰਟੀਫਿਸ਼ੀਅਲ ਯੂਨੀਅਨ ਸੀ, 15 ਹਿੱਸਿਆਂ 'ਚ ਟੁੱਟਿਆ। ਯੂਗੋਸਲਾਵੀਆ ਆਰਟੀਫਿਸ਼ੀਅਲ ਯੂਨਿਟ ਸੀ, 6 ਹਿੱਸਿਆਂ 'ਚ ਟੁੱਟਿਆ। ਇਸੇ ਤਰ੍ਹਾਂ 10 ਟੁਕੜੇ ਦੇ ਹਿੰਦੁਸਤਾਨ ਦੇ ਹੋਣੇ ਨੇ ਆਰਟੀਫਿਸ਼ੀਅਲ ਯੂਨਿਟ। ਤੇ ਜਦੋਂ ਇਸ ਕਿਸਮ ਦਾ ਕਲੈਪਸ ਹੁੰਦਾ ਹੈ, ਹਾਰ ਅੱਜ ਕੀ ਹੈ? ਜੇ ਅਮਰੀਕਨ ਸਟੇਟ ਡਿਪਾਰਟਮੈਂਟ ਰਿਪੋਰਟ ਕਹਿ ਰਹੀ ਹੈ ਵੀ ਇਹਨਾਂ ਦਾ ਹਾਲ ਕੀ ਹੈ,
ਜੇ ਓਵਰਆਲ ਕੁੱਲ ਮਿਲਾ ਕੇ ਨੇਵਲ ਚੀਫ ਇਹਨਾਂ ਦਾ ਰਿਜ਼ਾਈਨ ਕਰ ਰਿਹਾ ਹੈ, ਕਾਰਨ ਇਹ ਹੈ ਵੀ ਜਿੰਨੀਆਂ ਪਣਡੁੱਬੀਆਂ ਐਕਸੀਡੈਂਟ ਹੋ ਰਹੀਆਂ, ਦੂਜਾ ਸਭ ਬੇਈਮਾਨੀ ਦਾ ਮਾਲ ਕਮਿਸ਼ਨ ਖਾ ਕੇ ਬਾਹਰੋਂ ਡਿਫੈਂਸ ਇਕਵਿਪਮੈਂਟ ਦੇ ਥੱਲੇ ਖਰੀਦਿਆ ਹੋਇਆ। ਔਰ ਹਾਲ ਇਹਨਾਂ ਦਾ ਇਸ ਕਿਸਮ ਦਾ ਹੀ ਹੈ ਵੀ ਡਿਫੈਂਡ ਇਹਨਾਂ ਨੇ ਕੀ ਕਰਨਾ। ਚੀਨ ਦੇ ਸਾਹਮਣੇ ਖਲੋਂਦੇ ਨੇ, ਕਿੰਨੀ ਵਾਰੀ ਕਹਿਣਗੇ ਜੀ ਇੰਨੀਆਂ ਉਹਨਾਂ ਨੇ ਵਾਇਓਲੇਸ਼ਨ ਕੀਤੀਆਂ, ਜੇ ਚੀਨ ਇੰਨੀ ਵਾਰੀ ਆ ਤੁਸੀਂ ਉੱਥੇ ਕੀ ਕਰਦੇ ਹੋ, ਇੰਨੀ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਭਰਤੀ ਕੀਤੀ ਹੋਈ ਹੈ, ਉੱਥੇ ਬਾਰਡਰ ਤੇ ਬਿਠਾਏ ਨੇ, ਉਹ ਕੀ ਕਰਦੇ ਨੇ, ਕਿਵੇਂ ਚੀਨੀ ਘੁਸਪੈਠ ਕਰ ਜਾਂਦੇ ਨੇ। ਉਹ ਫਿਰ ਬੱਕਰੀਆਂ ਵਾਲੀ ਗੱਲ ਹੈ, ਭੇਡਾਂ ਜਾਂ ਬੱਕਰੀਆਂ ਤੁਸੀਂ ਇਕੱਠੀ ਕਰ ਲਓ, ਠੀਕ ਹੈ, ਉਹ ਮੈਂ ਕਰਨਗੇ, ਇੱਕ ਵਾਰੀ ਲੱਗੇਗਾ ਵੀ ਇੰਨੀ ਮੈਂ ਇੱਕ ਵਾਰੀ ਸ਼ੇਰ ਦੀ ਭਵਕਾਰ ਆਉਂਦੀ ਹੈ, ਸਭ ਚੁੱਪ ਹੋ ਜਾਣ, ਸਭ ਲੁਕ ਰਹੀਆਂ ਹੁੰਦੀਆਂ ਨੇ। ਸੋ ਇਹ ਗੱਲ ਸਾਨੂੰ ਸਿੱਖਾਂ ਨੂੰ ਖਾਸ ਤੌਰ ਤੇ ਸਮਝਣੀ ਪਏਗੀ ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਜੀ। ਹਾਰ ਜਦੋਂ ਤੁਸੀਂ ਮੰਨਦੇ ਹੋ ਫਿਰ ਤੁਹਾਡਾ ਮੈਂਟਲ ਸਬਸਰਵੀਐਂਸ ਹੁੰਦਾ, ਮਾਨਸਿਕ ਤੌਰ ਤੇ ਤੁਸੀਂ ਅਗਲੇ ਦੀ ਗੁਲਾਮੀ ਕਬੂਲਦੇ ਹੋ। ਔਰ ਸਿੱਖ ਦੀ ਸਪਿਰਿਟ ਹੀ ਗੁਰੂ ਨੇ ਸਾਡੇ 'ਚ ਇਹ ਭਰੀ ਹੋਈ ਹੈ ਵੀ ਰਾਜ ਕਰੇ ਹੈ ਇੱਕੇ ਲੜ ਮਰੇ ਹੈ, ਜਾਂ ਅਸੀਂ ਰਾਜ ਕਰਾਂਗੇ ਜਾਂ ਰਾਜ ਲਈ ਲੜਦੇ ਮਰ ਜਾਵਾਂਗੇ, ਗੁਲਾਮੀ ਨਹੀਂ ਕਬੂਲਾਂਗੇ। ਸੋ ਜੇ ਤੁਸੀਂ ਇਸ ਸਪਿਰਿਟ ਦੇ ਧਾਰਨੀ ਹੋ ਫਿਰ ਤੁਸੀਂ ਗਿਣਤੀਆਂ ਮਿਣਤੀਆਂ ਨਹੀਂ ਕਰਦੇ ਕਿ ਜੀ ਘੱਟ ਗਿਣਤੀ ਅਸੀਂ ਹੋ ਗਏ। ਗੁਰੂ ਨੇ ਜੇ ਸਾਡਾ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਕੀਤਾ, 1.25 ਲੱਖ ਦਾ ਇਹਦਾ ਮਤਲਬ ਸੀ ਕਿ ਵੀ ਸਿੱਖਾਂ ਨੇ ਹਮੇਸ਼ਾ ਘੱਟ ਗਿਣਤੀ 'ਚ ਰਹਿਣਾ, ਮਾਈਨੋਰਿਟੀ ਰਹਿਣਾ, ਅਕਲੀਅਤ ਰਹਿਣਾ। ਲੇਕਿਨ ਜੇ ਤੁਹਾਡੀ ਸਪਿਰਿਟ ਹੈ ਅਸੀਂ ਜਿੱਤਾਂਗੇ ਆਪਣੀ ਸਪਿਰਿਟ ਨਾਲ, ਆਪਣੇ ਟੈਲੈਂਟ ਨਾਲ, ਆਪਣੀ ਬਹਾਦਰੀ ਨਾਲ, ਆਪਣੇ ਗੁਣਾਂ ਨਾਲ, ਆਪਣੇ ਸਰਵ ਪ੍ਰਵਾਨਿਤ ਹੋਣ ਦੇ ਨਾਲ। ਤੇ ਜੇ ਤੁਸੀਂ ਇਸ ਆਪਣੇ ਜਿਹੜਾ ਤੁਹਾਡੇ ਕੋਲ ਹੈ ਡਾਂਗ ਹੈ, ਤੁਹਾਡੇ ਕੋਲ ਕਿਰਪਾਨ ਹੈ, ਜੇ ਤੁਸੀਂ ਆਪਣੀ ਇਸ ਤਾਕਤ ਨੂੰ ਛੱਡ ਕੇ ਬੱਕਰੀਆਂ ਦੀ ਤਰ੍ਹਾਂ ਗਿਣਤੀ ਕਰਨ ਲੱਗ ਜਾਓ ਫਿਰ ਤਾਂ ਠੀਕ ਹੈ, ਫਿਰ ਤਾਂ ਅਸੀਂ ਲੂਜ਼ਰ ਹੀ ਹਾਂ, ਫਿਰ ਤਾਂ ਲੜਨ ਤੋਂ ਪਹਿਲਾਂ ਹੀ ਲੂਜ਼ਰ ਹੈ। ਸੋ ਫਿਰ ਵੀ ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਬੜੀ ਚੜ੍ਹਦੀ ਕਲਾ ਦੀ ਸਪਿਰਿਟ 'ਚ ਜਿਹੜਾ ਸੋ ਕਾਲਡ ਘੱਟ ਗਿਣਤੀ ਕਾਨਸੈਪਟ ਹੈ ਇਸ ਨੂੰ ਉਹਨਾਂ ਨੇ ਭੰਨਿਆ ਔਰ ਸਾਨੂੰ ਵੀ ਮੌਕਾ ਦਿੱਤਾ, ਅਸੀਂ ਵੀ 2-4 ਸੱਟਾਂ ਹੋਰ ਮਾਰ ਦਿੱਤੀਆਂ ਉਹਦੇ ਤੇ। ਜੀ ਡਾਕਟਰ ਸਾਹਿਬ, ਵਿਊਅਰਸ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।